ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖੇ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡਾ ਸੇਵਕ। ਗੱਲ ਸਿਰਫ ਇੰਨੀ ਹੈ ਕਿ ਗੱਲ ਕੋਈ ਨਹੀਂ, ਬਾਤ ਕੋਈ ਨਹੀਂ, ਰਾਤ ਕੋਈ ਨਹੀਂ, ਸਾਥ ਕੋਈ ਨਹੀਂ, ਮਾਤ ਕੋਈ ਨਹੀਂ। ਤੇ ਇਹਨਾਂ ਸਾਰਿਆਂ ਨੂੰ ਸ਼ੇਕ ਕਰਕੇ ਜਦੋਂ ਤੁਸੀਂ ਪੁਨੋ ਛਾਨੋ ਤੇ ਬਾਕੀ ਦਿਨ ਨੇ, ਰਾਤ ਕੋਈ ਨਹੀਂ, ਰਾਤ ਹੈ ਤੇ ਦਿਨ ਕੋਈ ਨਹੀਂ। ਮੈਂ ਸ਼ਹਿਰੋਂ ਆ ਰਿਹਾ ਸਾਂ ਸਾਈਕਲ ਤੇ ਕੁੱਤੇ ਫੇਲ ਸਨ। ਮੈਨੂੰ ਮਲਕ ਨਹਿਰ ਤੇ ਮਿਲ ਗਿਆ ਬਾਬਾ ਮੇਹਰਦੀਨ ਭੇਡਾਂ ਚਰਦਾ ਹੋਇਆ। ਬਾਬੇ ਮੇਹਰਦੀਨ ਨੇ ਸਮਾਈਲ ਦਿੱਤੀ, ਕਹਿੰਦਾ ਜਵਾਨਾ ਕਿੱਥੋਂ ਲੌਟ ਰਹੇ ਹੈ? ਮੈਂ ਕਿਹਾ ਮੈਂ ਜ਼ਰਾ ਸ਼ਹਿਰ ਤਾਈਂ ਖੱਜਲ ਖਾਰ ਹੋਣ ਗਿਆ ਸੀ। ਤੇ ਉਹਨੇ ਕਿਹਾ ਸਾਈਕਲ ਦੇ ਕੁੱਤੇ ਫੇਲ ਨੇ, ਤੂੰ ਆਪ ਤੇਰੀ ਕਿਤੇ 5ਵੀਂ ਚੋਂ ਫੇਲ ਹੋ ਗਿਆ। ਮੈਂ ਕਿਹਾ ਗੱਲ ਬਹੁਤ ਪੁਰਾਣੀ ਹੈ ਬਾਬਾ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਬਾਬਾ ਨੇ ਉਸੇ ਵੇਲੇ ਫਲੋਰ ਕ੍ਰਾਸਿੰਗ ਕਰਨ ਵਾਲੀ ਇੱਕ ਭੇਡ ਨੂੰ ਜੋਈਆਂ ਦੇ ਖੇਤ ਚੋਂ ਕੱਢਿਆ ਤੇ ਰਾਈਆਂ ਦੇ ਖੇਤ ਚ ਵਾੜਤਾ। ਮੈਨੂੰ ਕਹਿੰਦਾ ਇਹਨੂੰ ਕਹਿੰਦੇ ਨੇ ਜਸਟਿਸ, ਦੋਵੇਂ ਸਾਡੇ ਯਾਰ ਨੇ ਯਾਰ, ਨਾ ਉਹਨੇ ਪੁੱਛਣਾ ਨਾ ਉਹਨੇ ਪੁੱਛਣਾ, ਪਰ ਸਾਨੂੰ ਕੁਛ ਬੰਦਿਆਂ ਵਾਲਾ ਕੰਮ ਕਰਨਾ ਚਾਹੀਦਾ। ਉਹਨੇ ਇਸ ਖੇਤ ਚੋਂ ਵੀ ਭੇਡਾਂ ਕੱਢੀਆਂ, ਇਸ ਖੇਤ ਚੋਂ ਭੇਡਾਂ ਕੱਢੀਆਂ ਤੇ ਭੇਡਾਂ ਨੂੰ ਅਖਲਾਕੀ ਤੌਰ ਤੇ ਮਜਬੂਰ ਕਰ ਦਿੱਤਾ ਆਪਣੀ ਡਾਂਗ ਦੇ ਰਾਹੀਂ ਕਿ ਜੇ ਘਾਹ ਚਰਨ ਦਾ ਸ਼ੌਕ ਹੈ ਤੇ ਸਿਰਫ ਖਾਲੇ ਚੋਂ ਘਾਹ ਚਰੋ। ਮੈਂ ਅਜੇ ਇਸ ਇਨਸਾਫ ਪਸੰਦੀ ਦਾ ਮੁਜ਼ਾਹਰਾ ਵੇਖ ਰਿਹਾ ਸਾਂ ਤੇ ਬਾਬਾ ਜੀ ਨੇ ਫਰਮਾਇਆ, ਮੇਰੀ ਇੱਕ ਡੱਬ ਵਿੱਚ ਹੋਲਾਂ ਨੇ। ਕੀ ਨੇ? ਹੋਲਾਂ ਨੇ। ਛੋਲੀਆ ਭੁੰਨਿਆ ਅੱਗ ਤੇ ਦੂਜੀ ਡੱਬ ਵਿੱਚ ਸੁੱਕੇ ਬੇਰ ਨੇ। ਦੱਸ ਤੇਰੀ ਸਲੂਣੇ ਨਾਲ ਖਿਦਮਤ ਕਰਾਂ ਜਾਂ ਫਿਰ ਤੇਰੀ ਮਿੱਠੇ ਨਾਲ ਖਿਦਮਤ ਕਰਾਂ? ਹੋਲਾਂ ਪਸੰਦ ਕਰੇਗਾ ਜਾਂ ਬੇਰ ਖਾਏਗਾ? ਮੈਂ ਕਿਹਾ ਬਾਬਾ ਜੀ ਥੈਂਕਸ, ਮੈਂ ਘਰ ਜਾਣਾ ਹੈ ਛੇਤੀ, ਇਹ ਨਾ ਹੋਵੇ ਕਿ ਤੁਹਾਡੀ ਨੂੰਹ ਮੈਨੂੰ ਕੰਨ ਫੜਾ ਦੇਵੇ। ਬਾਬਾ ਜੀ ਨੇ ਕਿਹਾ ਯਾਰ ਇੰਨਾ ਵੀ ਨਹੀਂ ਡਰੀਦਾ ਜਿਵੇਂ ਅਸੀਂ ਡਰਦੇ ਸਾਂ। ਅੱਲਾ ਬਚ ਕੇ ਉਹ ਫੌਤ ਹੋਈ ਹੈ ਤਾਂ ਸਾਡਾ ਡਰ ਲੱਥਾ ਹੈ। ਤੂੰ ਇੱਥੇ ਹੀ ਖੜੋ, ਭੇਡਾਂ ਦੀ ਰਖਵਾਲੀ ਕਰ ਤੇ ਮੈਂ ਢਾਣੀ ਮਣੀ ਰਾਮ ਤੋਂ ਤੇਰੇ ਲਈ ਦੁੱਧ ਪੱਤੀ ਬਣਵਾ ਕੇ ਲਿਆਣਾ। ਤੂੰ ਇਹ ਦੱਸ ਭੇਡ ਦਾ ਦੁੱਧ ਹੋਵੇ ਜਾਂ ਬੱਕਰੀ ਦਾ ਦੁੱਧ ਹੋਵੇ? ਮੈਂ ਕਿਹਾ ਬਾਬਾ ਜੀ ਸੱਤੇ ਖੈਰਾਂ, ਤੁਹਾਡੀ ਮਿਹਰਬਾਨੀ। ਮੈਂ ਤਾਂ ਬੜੀ ਡੂੰਘੇ ਵਿਚਾਰ ਵਿੱਚ ਜਾ ਰਿਹਾ ਸੀ। ਉਹਨੇ ਕਿਹਾ ਤੇਰੇ ਸਾਈਕਲ ਦੇ ਕੁੱਤੇ ਫੇਰ ਨੇ, ਤੈਨੂੰ ਵਿਚਾਰ ਕਿਸ ਚੀਜ਼ ਦਾ? ਸਾਈਕਲ ਦਾ? ਮੈਂ ਕਿਹਾ ਨਹੀਂ। ਪੈਂਚਰ ਲਵਾਉਣ ਦਾ? ਕਿਉਂ ਨਹੀਂ ਪੈਂਚਰ ਲਵਾਇਆ? ਮੈਂ ਕਿਹਾ ਬਾਬਾ ਜੀ ਪੈਂਚਰ ਇਸ ਲਈ ਨਹੀਂ ਲਵਾਇਆ ਕਿ ਜਿੰਨੇ ਦਾ ਅੱਜ ਕੱਲ੍ਹ ਪੈਂਚਰ ਲੱਗਦਾ ਹੈ ਉਹਨੇ ਵਿੱਚ ਕਿਉਂ ਨਾ ਮੈਂ ਸਿਲਵਰ ਦੇ ਢੱਕਣ ਵਾਲੀ ਤਿੱਬਤ ਸਨੋ ਦੀ ਸ਼ੀਸ਼ੀ ਖਰੀਦਾਂ, ਦੰਦਾਸਾ ਖਰੀਦਾਂ, ਹਾਸ਼ਮੀ ਸੁਰਮਾ ਜਾਂ ਕੱਜਲ ਖਰੀਦਾਂ ਤੇ ਤੁਹਾਡੀ ਨੂੰਹ ਨੂੰ ਖੁਸ਼ ਕਰਾਂ। ਫਿਰ ਭਾਵੇਂ 2-4 ਦਿਨ ਐਨਕ ਲਾ ਕੇ ਵੇਖਾਂ ਜਾਂ ਐਨਕ ਉਤਾਰ ਕੇ ਵੇਖਾਂ, ਕੁਝ ਨਾ ਕੁਝ ਮਾੜੀ ਮੋਟੀ ਇੱਧਰ ਉਧਰੋਂ ਗੁਆਚੀ ਹੋਈ ਕੋਈ ਮੁਸਕਰਾਹਟ ਸਾਨੂੰ ਲੱਭ ਸਕਦੀ। ਉਹਨੇ ਕਿਹਾ ਗੁੱਡ ਆਈਡੀਆ, ਚੰਗੀ ਜ਼ਿੰਦਗੀ ਗੁਜ਼ਾਰਨ ਦਾ ਇਹੋ ਨੁਸਖਾ ਹੈ। ਕੋਈ ਹੋਰ ਸਮੱਸਿਆ ਹੈ ਤੇ ਬਾਲਕ ਦੱਸ। ਮੈਂ ਕਿਹਾ ਹੋਰ ਬੜੀ ਸਮੱਸਿਆ ਹੈ। ਮੈਂ ਸੋਚਦਾ ਆ ਰਿਹਾ ਸੀ ਕਿ ਯਾਰ ਸਾਨੂੰ ਹੋ ਕੀ ਗਿਆ, ਸਾਡੇ ਆਸੇ ਪਾਸੇ ਹੋ ਕੀ ਰਿਹਾ? ਕੋਈ ਇਨਸਾਨ ਨਹੀਂ ਰਿਹਾ ਹੀ ਲੱਗਦਾ, ਜਿਵੇਂ ਅਸੀਂ ਗਿੱਦੜਾਂ ਵਿੱਚ, ਬਾਂਦਰਾਂ ਵਿੱਚ, ਬਘਿਆੜਿਆਂ ਦੇ ਵਿੱਚ ਰਹਿ ਰਹੇ ਹਾਂ। ਇਨਸਾਨ ਸਿਰਫ ਦੋ ਹੀ ਰਹਿ ਗਏ ਨੇ, ਇੱਕ ਬਾਬਾ ਤੂੰ ਤੇ ਇੱਕ ਮੈਂ। ਇਹ ਮਸਲਾ ਬੜਾ ਡੂੰਘਾ ਹੈ। ਉਹ ਬਾਬੇ ਨੇ ਆਖਿਆ ਐਡਾ ਡੂੰਘਾ ਵੀ ਨਹੀਂ ਯਾਰ ਜਿੰਨਾ ਤੂੰ ਬਣਾਈ ਫਿਰਨਾ, ਐਵੇਂ ਗਿੱਠ ਜਿੰਨਾ ਡੂੰਘਾ। ਮੈਂ ਕਿਹਾ ਫਿਰ ਹੱਲ ਦੱਸੋ। ਉਹਨੇ ਕਿਹਾ ਇੱਕੋ ਹੀ ਹੱਲ ਹੈ, ਆਪਣੇ ਆਪ ਨੂੰ ਬਦਲੋ, ਆਪਣੇ ਮਿਜ਼ਾਜ ਨੂੰ ਬਦਲੋ, ਆਪਣੇ ਕਰਤੂਤਾਂ ਨੂੰ ਬਦਲੋ, ਇਨਸਾਨ ਬਣੋ। ਤੇ ਜਦੋਂ ਇੱਕ ਦੀਵਾ ਜਲਦਾ ਹੈ ਤੇ ਦੀਵੇ ਨਾਲ ਦੀਵੇ ਚੱਲਦੇ ਜਾਂਦੇ ਨੇ। ਪਹਿਲੋਂ ਆਪਣੇ ਆਪ ਨੂੰ ਬਦਲੋ। ਇਹ ਕੋਸ਼ਿਸ਼ ਨਾ ਕਰੋ ਕਿ ਪਹਿਲੇ ਲੋਕੀ ਬਦਲਣ, ਜਦੋਂ ਸਾਡੇ ਕੋਲ ਟਾਈਮ ਹੈਗਾ ਅਸੀਂ ਵੀ ਬਦਲ ਜਾਵਾਂਗੇ। ਪਹਿਲੋਂ ਆਪਣੇ ਆਪ ਨੂੰ ਬਦਲੋ। ਮੈਂ ਕਿਹਾ ਬਾਬਾ ਜੀ ਇਹ ਬਹੁਤ ਔਖਾ, ਕੋਈ ਸਮਝ ਨਹੀਂ ਆਉਂਦੀ, ਬੜਾ ਔਖਾ ਜਿਹਾ ਕੰਮ ਹੈ ਜਿਹੜਾ ਉਹਦੇ 'ਚ ਕੋਈ ਹੋਰ ਆਸਾਨ ਜਿਹਾ ਨੁਸਖਾ ਦੱਸੋ ਜਿਹੜਾ 3 ਮਿੰਟ ਹੀ ਹੋ ਜਾਏ। ਉਹਨੇ ਕਿਹਾ ਅੱਛਾ ਤੂੰ ਨਹੀਂ ਸੁਧਰੇਗਾ ਨਾ ਇਹ ਸਮਾਜ ਸੁਧਰੇਗਾ, ਫਿਰ ਤਾਂ ਪੁੱਤਰ ਹੈ ਟੰਬਾ ਹੈ ਜਿਹੜਾ ਤੈਨੂੰ ਵੀ ਸੁਧਾਰ ਸਕਦਾ ਹੈ ਤੇ ਸਮਾਜ ਨੂੰ ਵੀ ਸੁਧਾਰ ਸਕਦਾ ਹੈ। ਅਜੇ ਅਸੀਂ ਇਸ ਕਿਸਮ ਦੀਆਂ ਗੈਰ ਜਮਹੂਰੀ ਗੱਲਾਂ ਕਰ ਰਹੇ ਸਾਂ ਕਿ ਪਿੰਡ ਦਾ ਇੱਕ ਜਵਾਨ ਟੱਪਿਆ, ਕੰਨਾਂ 'ਚ ਟੂਟੀਆਂ ਤੇ ਜੱਸੀ ਸੰਧੂ ਵਾਲੇ ਦੇ ਗੀਤ ਸੁਣਦਾ ਆ ਰਿਹਾ ਸੀ। ਉਹਨਾਂ ਨੂੰ ਕਿਹਾ ਰੋਕ ਕੇ ਵੀ ਜਵਾਨਾ ਗੱਲ ਕੀ ਹੈ? ਉਹਨੇ ਕਿਹਾ ਮੈਂ ਚੰਗਾ ਭਲਾ ਗੀਤ ਸੁਣਦਾ ਜਾ ਰਿਹਾ, ਤੁਸੀਂ ਵਿੱਚ ਆ ਕੇ ਡਿਸਟਰਬ ਕਰਦਾ। ਤੁਸੀਂ ਮੇਰੇ ਪਾਰਲੀਮਾਨੀ ਰਾਈਟਸ ਮਜਰੂ ਕੀਤੇ ਨੇ। ਇੱਕ ਜਵਾਨ ਨੇ
ਇੱਕ ਬਾਬੇ ਨੇ ਉਸਨੇ ਸਾਨੂੰ ਲਲਕਾਰਿਆ, ਮੇਰੇ ਰਾਈਟਸ ਮੁਅੱਤਲ ਕਰਤੇ ਨੇ। ਉਹਨੂੰ ਕਿਹਾ ਯਾਰ ਇੱਕ ਨਿੱਕੀ ਜਿਹੀ ਗੱਲ ਦੱਸ, ਇਹ ਜਿਹੜਾ ਸਾਡੇ ਆਸੇ-ਪਾਸੇ ਹੋ ਰਿਹਾ, ਲੋਕ ਬਦਲ ਗਏ ਨੇ, ਸਮਾਜ ਬਦਲ ਗਿਆ, ਹਰ ਸ਼ੈ ਬਦਲ ਗਈ ਹੈ, ਕੁਝ ਨੈਗੇਟਿਵ ਜੀ ਹੋ ਗਈ ਹੈ, ਕੀ ਕਰੀਏ? ਭੁੱਖਾ ਹੀ ਰਹਿ ਰਿਹਾ ਔਰ ਅਜੇ ਹੋਰ ਵੀ ਢਿੱਡ ਪਾਟੀ ਜਾ ਰਿਹਾ ਉਹਦਾ। ਗਰੀਬ ਤੋਂ ਗਰੀਬਤਰ ਹੁੰਦਾ ਜਾ ਰਿਹਾ ਤੇ ਅਮੀਰ ਤੋਂ ਅਮੀਰਤਰ ਹੁੰਦਾ ਜਾ ਰਿਹਾ। ਅਸੀਂ ਵਿਚਕਾਰ ਖੜੋਤੇ ਸੋਚ ਰਹੇ ਹਾਂ ਕਿ ਉਸਤਾਦ ਜੀ ਜਾਈਏ ਕਿਹੜੇ ਪਾਸੇ, ਦੱਸੋ ਕੋਈ ਇਹਦਾ ਹੱਲ ਹੈ? ਮੁੰਡੇ ਨੇ ਕਿਹਾ ਨਿੱਕਾ ਜਿਹਾ ਹੱਲ ਹੈ। ਉਹਨੇ ਕਫਾਂ ਟੁੰਗੀਆਂ, ਉਹਨੇ ਕਿਹਾ ਅੱਜ ਕੱਲ੍ਹ ਹੋਰ ਤੁਹਾਡੀ ਕੋਈ ਖੁਆਇਸ਼ ਜਿਹੜੀ ਨਾ ਪੂਰੀ ਹੋਵੇ? ਬਾਬਾ ਕਹਿੰਦਾ ਪੁੱਤਰ ਅਸੀਂ ਰੱਜ ਗਏ ਹਾਂ, ਜੋ ਖੱਟਣਾ ਵੱਟਣਾ ਸੀ ਖੱਟ ਲਿਆ, ਇਸ ਜਵਾਨ ਤੋਂ ਪੁੱਛ। ਉਹਨੇ ਆਖਿਆ ਜਵਾਨਾ ਤੂੰ ਦੱਸ। ਮੈਂ ਕਿਹਾ ਮੇਰਾ ਯਾਰ ਕਈ ਦਿਨ ਹੋ ਗਏ ਸ਼ਿਕੰਜਵੀ ਪੀਣ ਨੂੰ ਬੜਾ ਦਿਲ ਕਰਦਾ ਹੈ, ਪਰ ਸ਼ਿਕੰਜਵੀ 1000 ਰੁਪਏ ਕਿਲੋ ਹੈ। ਉਹਨੇ ਕਿਹਾ ਸ਼ਿਕੰਜਵੀ? ਉਹ ਮੈਂ ਕਿਹਾ ਨਹੀਂ ਯਾਰ ਜ਼ਬਾਨ ਥੋੜਾ ਗਈ, ਨਿੰਬੂ 1000 ਰੁਪਏ ਕਿਲੋ ਨੇ। ਉਹਨੇ ਫਿਰ ਕਫਾ ਡੁੰਗੀਆਂ, ਹੱਥ ਉੱਤੇ ਚੁੱਕਿਆ ਤੇ ਨਾਰਾ ਮਾਰਿਆ ਏਸ਼ੀਆ ਸੁਰਖ ਹੈ, ਇਹਨਾਂ ਨਿੰਬੂਆਂ ਤੋਂ ਏਸ਼ੀਆ ਸੁਰਖ ਹੈ। ਨਿੰਬੂ ਭਾਵੇਂ ਖੱਟੇ ਨੇ ਯਾਰੇ ਨੇ, ਪਰ ਏਸ਼ੀਆ ਸੁਰਖ ਹੈ, ਇਹਨਾਂ ਪਰ ਸੁਰਖ ਹੈ, ਕਿਉਂਕਿ ਸਾਡੇ ਯਾਰ ਸਾਡੇ ਪਿੰਡ ਦੇ ਲੋਕ ਸ਼ਿਕੰਜਵੀ ਤੋਂ ਮਹਿਰੂਮ ਨੇ। ਉਹਨੇ ਇਹ ਕਰਨ ਤੋਂ ਬਾਅਦ ਪੁੱਛਿਆ ਕਿ ਤੁਹਾਡਾ ਸਰ ਗਿਆ? ਮੈਂ ਕਿਹਾ ਭਗਵਾਨ ਜੀ ਸਾਡਾ ਸਰ ਗਿਆ, ਸਾਡੇ ਕੰਨ ਬੰਦ ਸਨ, ਬੜੀ ਮੁਸ਼ਕਿਲ ਨਾਲ ਉਹਨੂੰ ਖੁੱਲੇ ਨੇ ਤੁਹਾਡੀ ਆਵਾਜ਼ ਸੁਣ ਕੇ। ਉਹ ਗਿਆ ਤੇ ਮੈਂ ਬਾਬਾ ਜੀ ਤੋਂ ਫਿਰ ਇਜਾਜ਼ਤ ਮੰਗੀ। ਮੈਂ ਕਿਹਾ ਬਾਬਾ ਜੀ ਮੈਨੂੰ ਦੇਰ ਹੋ ਗਈ ਹੈ, ਤੁਹਾਡੀ ਨੂੰਹ ਨੇ ਫਿਰ ਬੜੇ ਮਸ਼ਕੂਕ ਅੰਦਾਜ਼ 'ਚ ਮੈਨੂੰ ਵੇਖਣਾ ਤੇ ਬਿਹਤਰ ਹੈ ਮੈਂ ਟਾਈਮੋ ਟਾਈਮ ਘਰ ਪਹੁੰਚਾਂ। ਉਹਨੇ ਕਿਹਾ ਤੂੰ ਟਾਈਮ ਤੇ ਜਾ, ਝਾੜਾਂ ਫਿਰ ਵੀ ਪੈਣੀਆਂ, ਤੂੰ ਬੇਟਾਈਮਾਂ ਜਾ, ਝਾੜਾਂ ਫਿਰ ਵੀ ਪੈਣੀਆਂ। ਔਰ ਸਿਆਣੇ ਬੰਦੇ, ਪੰਜਾਬ ਦੇ ਸਿਆਣੇ ਜਵਾਨ, ਉਹਨਾਂ ਕੋਲ ਇੱਕੋ ਹੀ ਨੁਸਖਾ ਬਚਣ ਦਾ ਕਿ ਸਕੂਨ ਨਾਲ ਬੇਗਮ ਸਾਹਿਬਾ ਗਾਲਾਂ ਕੱਢੀ ਜਾਏ, ਥਾਪੇ ਮਾਰ, ਜੋ ਮਰਜ਼ੀ ਫਰਮਾਈ ਜਾਏ, ਸੁਣੀ ਆਓ ਔਰ ਵਿੱਚੇ ਤੜਕਾ ਲਾਓ। ਤੂੰ ਸਹੀ ਕਹਿਣੀ ਹੈ ਸੋਹਣੀਏ, ਤੂੰ ਠੀਕ ਕਹਿਣੀ ਹੈ ਸੋਹਣੀਏ, ਤੂੰ ਠੀਕ ਨਹੀਂ ਕਹਿੰਦੀ ਤਾਂ ਹੋਰ ਕਿਹਨੇ ਠੀਕ ਕਹਿਣਾ? ਅਸੀਂ ਤੇਰੇ ਪਿੱਛੇ ਹਾਂ, ਕਦਮ ਚੁੱਕ ਸੋਹਣੀਏ, ਅਸੀਂ ਤੇਰੇ ਨਾਲ ਹਾਂ। ਤੇ ਬਾਅਦ ਵਿੱਚ ਜਦੋਂ ਉਹ ਸੋਹਣੀ ਖੁਰੇ ਵਾਲੇ ਪਾਸੇ ਜਾਏ, ਕਿਚਨ ਵਾਲੇ ਪਾਸੇ ਜਾਏ, ਬੜੇ ਸਕੂਨ ਨਾਲ ਕੰਨਾਂ 'ਚੋਂ ਰੂੰ ਕੱਢੋ, ਉਹਨੂੰ ਫੂਕ ਮਾਰ ਕੇ ਸਾਫ਼ ਕਰੋ, ਦੁਬਾਰਾ ਜੇਬ 'ਚ ਰੱਖ ਲਓ, ਫਿਰ ਕਦੀ ਵੀ ਇਹੋ ਜਿਹਾ ਔਖਾ ਵੇਲਾ ਆ ਸਕਦਾ। ਤੇ ਮੈਂ ਕਿਹਾ ਬਾਬਾ ਜੀ ਜਿਹੜਾ ਕੁਝ ਅਸੀਂ ਸੋਚ ਰਹੇ ਸੀ ਇਹ ਨਾ ਹੋਵੇ, ਉਹ ਨਾ ਹੋਵੇ, ਦੁਨੀਆ ਕਿਵੇਂ ਬਦਲ ਸਕਦੀ ਹੈ? ਉਹ ਕਹਿੰਦਾ ਯਾਰ ਮੈਂ ਆਪ ਬੜੀ ਟਰਾਈ ਕੀਤੀ, ਮੈਂ ਨਿਜ਼ਾਮਦੀਨ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਯਾਰ ਦੱਸ ਖਾਂ ਜਿਹੜਾ ਕੋਈ ਨੁਸਖਾ ਕਿ ਲੋਕ ਸ਼ੌਕ ਬਦਲ ਜਾਣੇ, ਦੁਨੀਆ ਬਦਲ ਜਾਏ, ਮਾਹੌਲ ਠੀਕ ਹੋ ਜਾਏ। ਉਹਨੇ ਕਿਹਾ ਬਾਬਾ ਜੀ ਸਾਰੀ ਉਮਰ ਖਪਦਾ ਰਿਹਾ, ਜਮਹੂਰ ਦੀਆਂ ਗੱਲਾਂ ਵਿੱਚ ਜਮਹੂਰ ਦੀਆਂ ਗੱਲਾਂ ਸੁਣਾਉਂਦਾ ਰਿਹਾ, ਪਰ ਜਮਹੂਰ ਨੇ ਕਦੀ ਸਮਝਿਆ ਨਹੀਂ ਕਿ ਉਹ ਜਮਹੂਰ ਨੇ ਤੇ ਗੱਲਾਂ ਉਹਨਾਂ ਨੂੰ ਕੀ ਸਮਝ ਆਉਣੀਆਂ। ਅਖੀਰ ਦੁਖੀ ਹੋ ਕੇ ਮੈਂ ਕਿਹਾ ਅੱਛਾ ਯਾਰ ਓਕੇ ਗੁੱਡ ਬਾਏ, ਅਸੀਂ ਤੇ ਚੱਲੇ ਆ। ਮੈਂ ਫਿਰ ਨਾ ਮੇਰਾ ਮਿਜ਼ਾਜ ਕੁਝ ਕਾਬੂ ਆਇਆ, ਮੈਂ ਤਲਕੀਨ ਸ਼ਾਹ ਨੂੰ ਫੋਨ ਕੀਤਾ। ਮੈਂ ਕਿਹਾ ਸ਼ਾਹ ਜੀ ਤੁਸੀਂ ਪਹਿਲੇ ਬਾਬੇ ਲੱਭਦੇ ਰਹੇ ਦੁਨੀਆ ਠੀਕ ਕਰਨ ਲਈ, ਫਿਰ ਤੁਸੀਂ ਆਪ ਬਣ ਗਏ ਨਾ। ਜਦੋਂ ਬਾਬੇ ਲੱਭ ਰਹੇ ਸੀ ਨਾ ਉਦੋਂ ਦੁਨੀਆ ਠੀਕ ਹੋਈ, ਨਾ ਜਦੋਂ ਤੁਸੀਂ ਬਾਬੇ ਬਣੇ ਉਦੋਂ ਵੀ ਦੁਨੀਆ ਠੀਕ ਨਹੀਂ ਹੋਈ। ਹੁਣ ਕੋਈ ਨੁਸਖਾ ਦੱਸੋ। ਉਹਨੇ ਵੀਡੀਓ ਲਿੰਕ ਤੇ ਫਰਮਾਇਆ, ਉਹਨੇ ਕਿਹਾ ਗੱਲ ਇੰਨੀ ਹੈ, ਮੈਂ ਇਸ ਵੇਲੇ ਜੰਨਤ ਦੇ ਹਿੱਲ ਸਟੇਸ਼ਨ ਤੇ ਰਿਟਾਇਰਮੈਂਟ ਦੀ ਲਾਈਫ ਗੁਜ਼ਾਰ ਰਿਹਾ, ਬੜੀ ਮੌਜ ਵਿੱਚ ਆ, ਸਿਰਫ ਕੁਦਸਿਆ ਦਾ ਇੰਤਜ਼ਾਰ ਬਾਕੀ ਹੈ। ਜੋ ਕੁਛ ਤੁਹਾਡੇ ਕਰਤੂਤ ਨੇ ਇਹਨਾਂ ਕਰਤੂਤਾਂ ਦੇ ਤੁਸੀਂ ਆਪੇ ਜਾਨ ਛਡਾਓ, ਮੈਨੂੰ ਛੱਡੋ। ਬਾਬਾ ਮੇਹਰ ਦਿਨ ਦੁਖੀ ਹੋ ਕੇ ਬੋਲਿਆ ਦੇਖੋ ਹੀ ਯਾਰ, ਨਾ ਮੱਤਾਂ ਦੇਣ ਵਾਲੇ ਰਹੇ ਨਾ ਮੱਤਾਂ ਸਹਿਣ ਵਾਲੇ ਰਹੇ, ਹੁਣ ਕੀ ਕਰੀਏ? ਹੁਣ ਇਹ ਮਾਹੌਲ ਕਿਵੇਂ ਬਦਲ ਸਕਦਾ ਹੈ? ਮੈਂ ਕਿਹਾ ਫਿਰ ਦੋ ਹੀ ਤਰੀਕੇ ਨੇ ਬਾਬਾ ਜੀ, ਇੱਕ ਤਰੀਕਾ ਤਾਂ ਇਹ ਹੈ, ਬਲਕਿ ਦੂਜਾ ਤਰੀਕਾ ਵੀ ਇਹ ਹੈ ਕਿ ਕਈ ਤਰੀਕਿਆਂ ਦਾ ਇੱਕ ਤਰੀਕਾ ਹੈ। ਉਹ ਤਰੀਕਾ ਇਹ ਹੈ ਸਮਾਜ ਬਦਲੋ, ਨਿਜ਼ਾਮ ਬਦਲੋ, ਚਿਹਰੇ ਨਾ ਬਦਲੋ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।